व्यूअर्स वेलकम बैक ऑन प्रोग्राम। सो व्यूअर्स अखीरले सैगमेंट ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਨਜ਼ਮ ਬਾਰੇ, ਜਿਹੜੀ ਕਿ ਸ਼ੇਰਬਾਜ਼ ਢਿੱਲੋਂ ਜੀ ਹੋਰਾਂ ਦੀ ਜਿਹੜੀ ਨਜ਼ਮ ਹੈ ਉਹ ਆਪਾਂ ਸ਼ੇਅਰ ਕਰਾਂਗੇ, ਔਰ ਨਾਲ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਵੀ ਆਪਾਂ ਸ਼ੇਅਰ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਜਾਂ ਲਿਖਣ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰ ਹਨ? ਦੇਖੋ, ਦੋ ਤਿੰਨ ਹੋਰ ਲਿਖਤਾਂ ਵੀ ਸੀ, ਲੇਕਿਨ ਮੈਂ ਘੜੀ ਵੱਲ ਦੇਖ ਰਿਹਾ, ਸੋ ਅਸੀਂ ਸਰ ਸ਼ੇਰਬਾਜ਼ ਸਿੰਘ ਢਿੱਲੋਂ ਉਹਨਾਂ ਦੀ ਨਜ਼ਮ ਮੈਂ ਸ਼ੇਅਰ ਕਰਾਂਗਾ ਜੀ। ਰਾਈਜ਼ ਬਿਫੋਰ ਦਾ ਡਾਨ। ਹੁਣ ਜ਼ਾਹਰ ਹੈ ਕਿ ਡਾਨ ਜਦੋਂ ਸੂਰਜ ਦੀਆਂ ਕਿਰਨਾਂ ਰੁਸ਼ਨਾਉਂਦੀਆਂ ਨੇ, ਜਿਹੜੀ ਸਵੇਰ ਦਾ ਵੇਲਾ ਅੰਮ੍ਰਿਤ ਵੇਲੇ ਤੋਂ ਬਾਅਦ ਜਿਹੜਾ ਪੀਰੀਅਡ ਹੈ, ਔਰ ਜਦੋਂ ਅਸੀਂ ਜ਼ੁਲਮ ਦੀ ਕਾਲੀ ਬੋੜੀ ਰਾਤ ਦੀ ਗੱਲ ਕਰਦੇ ਹਾਂ, ਜ਼ੁਲਮੀ ਰਾਤ ਦੀ ਗੱਲ ਕਰਦੇ ਹਾਂ, ਤੇ ਫਿਰ ਜਦੋਂ ਉਸ ਕੰਟੈਕਸਟ ਡਾਨ ਦਾ ਜ਼ਿਕਰ ਹੁੰਦਾ ਹੈ ਜਾਂ ਸੂਹੀ ਸਵੇਰ ਦਾ ਜ਼ਿਕਰ ਹੁੰਦਾ ਹੈ, ਤੇ ਉਹ ਹੋਪ ਹੈ ਕਿ ਵੀ ਜ਼ੁਲਮ ਦੀ ਕਾਲੀ ਬੋੜੀ ਰਾਤ ਮੁੱਕੇਗੀ ਔਰ ਆਜ਼ਾਦੀ ਦਾ ਸੂਰਜ ਰੋਸ਼ਨਾਏਗਾ। ਉਸ ਦੀਆਂ ਸੂਈਆਂ ਕਿਰਨਾਂ ਸਾਡੇ ਇੰਤਜ਼ਾਰ ਕਰ ਰਹੀਆਂ ਨੇ ਖੁੱਲ੍ਹੇ ਅਸਮਾਨ ਦੇ ਥੱਲੇ। I know you are hungry, I know you are tired, your hearts have burned, your hopes have fired. You search for bread, you long for light, through endless days and sleepless night. ਮੈਨੂੰ ਪਤਾ ਹੈ ਤੁਸੀਂ ਭੁੱਖੇ ਹੋ, ਮੈਨੂੰ ਪਤਾ ਹੈ ਤੁਸੀਂ ਥੱਕੇ ਹੋਏ ਹੋ, ਤੁਹਾਡੇ ਦਿਲ ਜਿਹੜੇ ਨੇ ਉਹ ਧੁਖੇ ਹੋਏ ਨੇ, ਤੁਹਾਡੀਆਂ ਆਸਾਂ ਦੇ ਉੱਤੇ ਜਿਹੜਾ ਉਹ ਪਾਣੀ ਫਿਰਿਆ ਹੋਇਆ ਹੈ, ਤੁਸੀਂ ਆਪਣੀ ਰੋਟੀ ਰੋਜ਼ੀ ਦੇ ਲਈ ਭੱਜ ਦੌੜ ਕਰ ਰਹੇ ਹੋ, ਤੁਸੀਂ ਰੌਸ਼ਨੀ ਦੇ ਢੁੰਡਾਊ ਹੋ, ਭਾਵੇਂ ਐਂਡਲੈਸ ਤੁਹਾਡੇ ਦਿਨ ਔਰ ਕਈ ਜਿਹੜੀਆਂ ਨੇ ਨਿੰਦੀਆਂ ਤੁਹਾਡੀਆਂ ਰਾਤਾਂ ਗੁਜ਼ਰ ਰਹੀਆਂ ਨੇ। ਬਟ ਹੀਅਰ ਦਾ ਕਾਲ ਬਿਯੋਂਡ ਯੂਰ ਪੇਨ, your father doesn't watch in vain. Before his throne he stands today, with gifts no tyrant takes away. ਇਹ ਹੋਪ ਜਦੋਂ ਅਸੀਂ ਗੁਰੂ 10ਵੇਂ ਪਾਤਸ਼ਾਹ ਅਕਾਲ ਪੁਰਖ ਸੱਚ ਦੀ ਜਿੱਤ ਦੀ ਗੱਲ ਕਰਦੇ ਹਾਂ ਕਿ ਵੀ ਇੱਕ ਪਾਸੇ ਸਾਡੀ ਭੁੱਖ ਪਿਆਸ ਕੁੱਲੀ ਗੁੱਲੀ ਜੁੱਲੀ ਦਾ ਰੌਲਾ, ਉਸ ਦੇ ਲਈ ਦੌੜ ਭੱਜ, ਪਰ ਇੱਥੇ ਬਟ ਹੀਅਰ ਦਾ ਕਾਲ ਬਿਯੋਂਡ ਯੂਰ ਪੇਨ, ਯੂਰ ਫਾਦਰ ਡਜ਼ਨਟ ਵਾਚ ਇਨ ਵੇਨ। ਐਵੇਂ ਨਹੀਂ, ਤੁਹਾਡਾ ਪਿਤਾ ਤੁਹਾਨੂੰ ਉਡੀਕ ਰਹੇ ਨੇ, ਜਿਹੜੇ ਬਿਫੋਰ ਹਿਜ਼ ਥਰੋਨ ਹੀ ਸਟੈਂਡਸ ਟੂਡੇ, ਉਹ ਆਪਣੇ ਤਖਤ ਦੇ ਸਾਹਮਣੇ ਖਲੋਤੇ ਨੇ, ਵਿਦ ਗਿਫਟਸ ਨੋ ਟਾਇਰੈਂਟ ਟੇਕਸ ਅਵੇ, ਕਿ ਕੋਈ ਵੀ ਜਿਹੜਾ ਜ਼ਾਲਮ ਹੈ ਜੋ ਉਸ ਅਕਾਲ ਪੁਰਖ ਦੀਆਂ ਸੁਗਾਤਾਂ ਨੇ ਉਹ ਤੁਹਾਡੇ ਤੋਂ ਖੋਹ ਨਹੀਂ ਸਕਦਾ। ਇਹ ਗੋਲਡਨ ਪਲੈਟਰ ਸ਼ਾਈਨ ਸੋ ਬ੍ਰਾਈਟ, ਵਿਦ ਮਿਲਕ ਆਫ ਹੋਪ ਐਂਡ ਕਰੇਜ ਲਾਈਟ, with wine of strength and sacred bread, enough for all the tears you have shed. ਕਿ ਇੱਕ ਗੋਲਡਨ ਪਲੈਟਰ ਜਿਹੜਾ ਹੈ ਉਹ ਸ਼ਾਈਨ ਕਰ ਰਿਹਾ, ਚਾਰ ਚਫੇਰੇ ਜਿਹੜਾ ਆਸ ਦਾ ਦੁੱਧ ਹੈ, ਮਿਲਕ ਆਫ ਹੋਪ, ਇਹ ਬੜੀ ਖੂਬਸੂਰਤ ਐਕਸਪ੍ਰੈਸ਼ਨ ਹੈ। ਔਰ ਕਰੇਜ ਲਾਈਟ ਵਿਦ ਵਾਈਨ ਆਫ ਸਟਰੈਂਥ ਐਂਡ ਸੈਕਰਡ ਬ੍ਰੈਡ। ਹੁਣ ਇਹਨੂੰ ਜਿਹੜੇ ਇਸ ਨੂੰ ਨਹੀਂ ਸਮਝਦੇ ਕਿ ਵੀ ਜਦੋਂ ਜਿਹੜੇ ਕੈਥੋਲਿਕਸ ਨੇ ਖਾਸ ਤੌਰ 'ਤੇ, ਵੈਸੇ ਬਹੁਤ ਸਾਰੇ ਕ੍ਰਿਸਚਨ ਦਾ ਵੀ, ਉਹ ਜਦੋਂ ਜਿਵੇਂ ਸਾਡੇ ਪ੍ਰਸ਼ਾਦ ਦਿੱਤਾ ਜਾਂਦਾ ਹੈ ਦੀਵਾਨ ਦੀ ਸਮਾਪਤੀ 'ਤੇ, ਉਹ ਵਾਈਨ ਦੇ ਵਿੱਚ ਬ੍ਰੈਡ ਨੂੰ ਸੋਕ ਕਰਕੇ ਦਿੰਦੇ ਨੇ, ਕਿਉਂਕਿ ਕ੍ਰਿਸਚੀਅਨਿਟੀ ਦੇ ਵਿੱਚ ਤਾਂ ਇਹ ਹੈ, ਔਰ ਉਹਨੂੰ ਬਲੱਡ ਆਫ ਜੀਸਸ ਔਰ ਉਸ ਦੇ ਨਾਲ ਜੋੜ ਕੇ ਦੇਖਿਆ ਜਾਂਦਾ ਹੈ ਕਿ ਉਹਨਾਂ ਲਈ, ਇਨਸਾਨੀਅਤ ਲਈ ਉਹਨਾਂ ਨੇ ਕੁਰਬਾਨੀਆਂ ਦਿੱਤੀਆਂ। ਸੋ ਇਹ ਜਿਹੜੀ ਇਹਨੂੰ ਜਿਹੜਾ ਉਹ ਸਿਰਫ ਜਿਹੜੇ ਕਨਫਰਮਡ ਕੈਥੋਲਿਕ ਨੇ ਉਹਨਾਂ ਨੂੰ ਹੀ ਉਹ ਜਿਹੜੀ ਹੈ ਵਾਈਨ ਸੋਕਡ ਬ੍ਰੈਡ ਦਿੱਤੀ ਜਾਂਦੀ। ਸੋ ਇਹਨੂੰ ਅਸੀਂ ਬਲੈਸਿੰਗ ਹੀ ਕਹਿੰਦੇ, ਪ੍ਰਸ਼ਾਦ ਵੀ ਬਲੈਸਿੰਗ ਹੈ। ਸੋ ਉਹਨੂੰ ਉਹਨਾਂ ਨੇ ਜਿਹੜਾ ਐਜ਼ ਏ ਮੈਟਾਫਰ ਇਸਤੇਮਾਲ ਕੀਤਾ ਹੈ। ਗੋਲਡਨ ਪਲੈਟਰ ਸ਼ਾਈਨ ਸੋ ਬ੍ਰਾਈਟ, ਵਿਦ ਮਿਲਕ ਆਫ ਹੋਪ ਐਂਡ ਕਰੇਜ ਲਾਈਟ, ਵਿਦ ਵਾਈਨ ਆਫ ਸਟਰੈਂਥ ਐਂਡ ਸੈਕਰਡ ਬ੍ਰੈਡ, ਉਹਨੂੰ ਪਵਿੱਤਰ ਬ੍ਰੈਡ ਬਣਿਆ ਜਾਂਦਾ ਜਿਹੜੀ ਵਾਈਨ ਸੋਕਡ ਹੈ। ਇਨਫ ਫॉर ਆਲ ਦਾ ਟੀਅਰਸ ਯੂ ਹੈਵ ਸ਼ੈਡ, ਕਿ ਵੀ ਜਿੰਨੇ ਮਰਜ਼ੀ ਦੁੱਖਾਂ 'ਚੋਂ ਤੁਸੀਂ ਗੁਜ਼ਰੇ ਹੋ, ਇਹ ਰੱਬ ਦੀ ਬਲੈਸਿੰਗ ਹੈ ਔਰ ਉਸ ਦੀ ਜਿਹੜੀ ਹੈ ਬਖਸ਼ਿਸ਼ ਹੈ। ਯੈਟ ਸਟਿਲ ਦਾ ਚੋਇਸ ਇਜ਼ ਯੋਰਸ ਟੂ ਮੇਕ, ਟੂ ਰਾਈਜ਼ ਇਨ ਸਟਰੈਂਥ ਔਰ ਸਲੋਲੀ ਬ੍ਰੇਕ, ਟੂ ਫਿਲ ਯੋਰ ਹੈਂਡਸ ਵਿਦ ਡੈਸਟਨੀ ਔਰ ਸਟਾਰਵ ਇਨ ਚੇਨਸ ਆਫ ਮਿਜ਼ਰੀ। ਅਜੇ ਵੀ ਇਹ ਚੋਣ ਤੁਹਾਡੀ ਹੈ ਕਿ ਤੁਸੀਂ ਮਜ਼ਬੂਤੀ ਨਾਲ ਖਲੋਣਾ ਹੈ ਜਾਂ ਅੰਦਰੋਂ ਅੰਦਰ ਘੁਲਦੇ ਟੁੱਟਦੇ ਖਤਮ ਹੋ ਜਾਣਾ ਹੈ, ਔਰ ਕੀ ਤੁਸੀਂ ਆਪਣੇ ਹੱਥਾਂ ਦੇ ਨਾਲ ਆਪਣੇ ਭਵਿੱਖ ਨੂੰ ਘੜਨਾ ਔਰ ਇਹ ਦੁੱਖ ਤਕਲੀਫ ਦੀ ਗੁਲਾਮੀ ਦੀਆਂ ਜੰਜੀਰਾਂ ਦੇ ਵਿੱਚ ਹੀ ਆਪਣੇ ਆਪ ਨੂੰ ਐਂਡ ਕਰਨਾ। The door of chance will not stay wide. Time flows away like turning tide.
8 decades nearly drifted by, while prayers like flames have kissed the sky. The door of chance will not stay wide. ਇਹ ਜਿਹੜਾ ਮੌਕੇ ਨੇ ਹੁਣ ਇਹ ਹਮੇਸ਼ਾ ਇਵੇਂ ਖੁੱਲਾ ਨਹੀਂ ਰਹੇਗਾ, ਬੜੀ ਤੇਜ਼ੀ ਦੇ ਨਾਲ ਜਿਹੜਾ ਵਕਤ ਹੈ ਉਹ ਜਾ ਰਿਹਾ। ਆਲਰੇਡੀ 8 ਦਹਾਕੇ ਹੋ ਗਏ ਨੇ 1947 ਤੋਂ ਹੁਣ ਤੱਕ ਗੁਲਾਮੀ ਦੇ। ਵਾਈਲ ਪ੍ਰੇਅਰਸ ਲਾਈਕ ਫਲੇਮਸ ਹੈਵ ਕਿਸਡ ਦਾ ਸਕਾਈ, ਕਿ ਤੁਹਾਡੀਆਂ ਪ੍ਰੇਅਰ ਜਿਹੜੀਆਂ ਨੇ ਉਹਨਾਂ ਨੇ ਆਲਰੇਡੀ ਅਸਮਾਨਾਂ ਦੇ ਵਿੱਚ ਉਸ ਅਕਾਲ ਪੁਰਖ ਦੇ ਸਿੰਘਾਸਨ ਤੱਕ ਤੁਹਾਡੀ ਜਿਹੜੀ ਹੈ ਪੁਕਾਰ, ਤੁਹਾਡੀ ਅਰਦਾਸ, ਤੁਹਾਡੀ ਦੁਆ ਪਹੁੰਚਾ ਦਿੱਤੀ ਹੈ। ਦਾ ਅਰਦਾਸ ਰਾਈਜ਼ਸ ਕਲੀਅਰ ਐਂਡ ਸਟਰੋਂਗ, ਇਟ ਸਿੰਗਸ ਆਫ ਜਸਟਿਸ ਵੇਟਡ ਲੌਂਗ, ਬਟ ਪ੍ਰੇਅਰਸ ਅਲੋਨ ਕੈਨ ਨਾਟ ਸੈਟ ਫਰੀ the sleeping hearts of you and me. ਅਰਦਾਸ ਜਿਹੜੀ ਹੈ ਉਹ ਜ਼ਰੂਰ ਉਸ ਨਿਰੰਕਾਰ ਦੀ ਦਰਗਾਹ ਤੱਕ ਪਹੁੰਚਦੀ ਹੈ, ਪਰ ਇਨਸਾਫ ਦੇ ਲਈ ਤੁਹਾਨੂੰ ਖਲੋਣਾ ਪੈਂਦਾ ਹੈ। ਇਕੱਲੀਆਂ ਅਰਦਾਸਾਂ ਦੇ ਨਾਲ ਤੁਸੀਂ ਕਹੋ ਜੀ ਕਰੀ ਤੁਸੀਂ ਜਾਓ ਜਿਹੜਾ, ਪਰ ਕਰੋ ਕੁਛ ਨਾ। ਜਿਵੇਂ ਉਹ ਹੈ ਕਿ ਜੀ ਇੱਕ ਬੰਦਾ ਕਹੀ ਜਾਂਦਾ ਰੱਬ ਨੂੰ ਕਿ ਜੀ ਮੈਨੂੰ ਜਿਹੜੀ ਹੈ ਮੇਰੀ ਲਾਟਰੀ ਕੱਢ ਦੇ, ਮੇਰੇ ਇਹਨੇ ਕਰ ਦੇ, ਲਾਟਰੀ ਕੱਢ ਦੇ। ਫਿਰ ਕਹਿੰਦਾ ਮੈਂ ਭੁੱਖਾ ਮਾਰ, ਫਿਰ ਕਹਿੰਦੇ ਅਪੀਅਰ ਹੋਇਆ ਰੱਬ ਕਹਿੰਦਾ ਮੂਰਖਾ ਜਾ ਕੇ ਟਿਕਟ ਤਾਂ ਖਰੀਦ ਪਹਿਲਾਂ। ਮਤਲਬ ਐਫਰਟ ਦੀ ਗੱਲ ਹੈ ਕਿ ਵੀ ਤੁਸੀਂ ਜੇ ਐਫਰਟ ਹੀ ਨਹੀਂ ਕਰੋਗੇ ਤਾਂ ਇਕੱਲਾ ਪ੍ਰੇਅਰ ਕਰਕੇ ਬੈਠੀ ਜਾਓ, ਢੋਲਕੀਆਂ ਛਾਣੇ ਖੜਕਾਈ ਜਾਓ, ਮੰਗੀ ਜਾਓ ਮਹਾਰਾਜ ਸਾਨੂੰ ਰਾਜ ਬਖਸ਼ ਦਿਓ, ਉਹਦੇ ਲਈ ਐਫਰਟ ਵੀ ਕਰਨਾ। ਅਰਦਾਸ ਦੇ ਵਿੱਚ ਬਹੁਤ ਸਟਰੈਂਥ ਹੈ ਕਲੈਕਟਿਵ ਪ੍ਰੇਅਰ ਦੇ ਵਿੱਚ। ਲੇਕਿਨ ਇਹ ਉਹਨਾਂ ਨੇ ਕਿਹਾ ਕਿ ਭਾਈ ਬਟ ਪ੍ਰੇਅਰਸ ਅਲੋਨ ਕੈਨੋਟ ਸੈਟ ਫਰੀ ਦ ਸਲੀਪਿੰਗ ਹਾਰਟਸ ਆਫ ਯੂ ਐਂਡ ਮੀ। ਜਿਹੜੇ ਅਸੀਂ ਸੁੱਤੇ ਹੋਏ ਹਾਂ ਗਫਲਤ 'ਚ, ਉਹ ਇਕੱਲਾ ਉਹਦੇ ਨਾਲ ਨਹੀਂ, ਸਾਨੂੰ ਉਹਦੇ ਲਈ ਐਕਟੀਵਿਟੀ ਕਰਨੀ। ਯੋਰ ਫੇਟ ਇਜ਼ ਰੈਸਟਿੰਗ ਇਨ ਯੋਰ ਹੈਂਡ ਲਾਈਕ ਸੈਕਰਡ ਡਸਟ ਆਫ ਮਦਰਲੈਂਡ, ਯੂ ਮੇ ਲਿਫਟ ਇਟ ਟੂ ਦ ਸਕਾਈ ਅਬਵ ਔਰ ਡ੍ਰੌਪ ਇਟ ਡਾਊਨ ਥਰੂ ਫੀਅਰ ਦੇਅਰ ਆਫ। ਕਿ ਵੀ ਤੁਹਾਡਾ ਭਵਿੱਖ ਜਿਹੜਾ ਹੈ ਉਹ ਤੁਹਾਡੇ ਹੱਥਾਂ ਦੇ ਵਿੱਚ ਹੈ। ਤੁਸੀਂ ਕੱਲ੍ਹ ਨੂੰ ਘੜਨਾ ਹੈ, ਜੇ ਅੱਜ ਕੁਛ ਕਰੋਗੇ ਆਪਣੀ ਉਸ ਧਰਤੀ ਦੇ ਲਈ, ਤੁਹਾਨੂੰ ਜਿਹੜਾ ਉੱਠਣਾ ਪਏਗਾ ਉੱਪਰ, ਔਰ ਅਦਰਵਾਈਜ਼ ਜਿਹੜਾ ਡਰ ਦੇ ਵਿੱਚ ਜੀ ਕੇ ਆਪਣੀ ਉਹ ਸਾਰਿਆਂ ਨੂੰ ਜਿਹੜਾ ਤੁਸੀਂ ਗਿਵ ਅਪ ਕਰੋਗੇ, ਇਹ ਜਿਹੜਾ ਗੁਲਾਮੀ ਦੇ ਸੰਗਲ ਹੀ ਹੋਣਗੇ। ਯੈਸ ਮੈਨੀ ਲਾਈਵਸ ਦਾ ਸੋਇਲ ਹੈਜ਼ ਕਲੇਮਡ, ਟੂ ਮੈਨੀ ਹੋਪਸ ਇਨ ਸੋਰੋ ਫਰੇਮਡ, ਯੋਰ ਸਨਸ ਹੈਵ ਫਾਲਨ brave yet young, your daughters cries in silence sung। ਇਹ ਠੀਕ ਹੈ ਕਿ ਵੀ ਅਸੀਂ ਆਲਰੇਡੀ ਬਹੁਤ ਸਾਰੀਆਂ ਕੁਰਬਾਨੀਆਂ ਕੀਤੀਆਂ ਨੇ, ਬਹੁਤ ਵਾਰੀ ਸਾਡੀਆਂ ਹੋਪਸ ਜਿਹੜੀਆਂ ਦੁੱਖਾਂ 'ਚ ਬਦਲੀਆਂ, ਸਾਡੇ ਬੱਚੇ ਜਿਹੜੇ ਨੇ ਉਹ ਸ਼ਹੀਦ ਹੋਏ ਨੇ ਬਹੁਤ ਯੰਗ, ਔਰ ਸਾਡੀਆਂ ਬੱਚੀਆਂ ਦੇ ਜਿਹੜੇ ਅਥਰੂ ਔਰ ਉਹਨਾਂ ਦਾ ਚੀਖੋ ਪੁਕਾਰ ਜਿਹੜਾ ਉਹ ਵੀ ਸਾਡੇ ਅੰਦਰੋਂ ਜਿਹੜਾ ਸਾਨੂੰ ਯਾਦ ਦਹਾਨੀ ਕਰਵਾਉਂਦਾ। ਬਟ fate did not decree this pain, nor heaven wrote this cruel chain. It came from wolves with cunning eyes who fed on fear and clever lies. ਪਰ ਇਹਦੇ 'ਚ ਕੋਈ ਕਿਸਮਤ ਦਾ ਕਸੂਰ ਨਹੀਂ ਹੈ ਕਿ ਬਈ ਇਹ ਤੁਸੀਂ ਇਸ 'ਚੋਂ ਜਾਂ ਨਾ ਹੀ ਕੋਈ ਰੱਬ ਦਾ, ਨੌਰ ਹੈਵਨ ਰੋਟ ਕੇ ਵੀ ਰੱਬ ਨੇ ਕਿਹਾ ਵੀ ਤੁਸੀਂ ਇਹਨਾਂ ਦੁੱਖਾਂ 'ਚੋਂ ਗੁਜ਼ਰਨਾ। ਤੁਸੀਂ ਭੇੜੀਆਂ ਦੇ ਵਸ ਪਏ ਉਹਨਾਂ ਸ਼ੈਤਾਨ ਦੀਆਂ ਟੂਟੀਆਂ ਦੇ, ਜਿਨ੍ਹਾਂ ਨੇ ਤੁਹਾਡੇ ਅੰਦਰ ਇੱਕ ਜਿਹੜਾ ਉਹ ਡਰ ਵੀ ਭਰਿਆ, ਝੂਠ ਜਿਹੜੀਆਂ ਚਲਾਕੀਆਂ ਦੇ ਨਾਲ। they ruled because you slept too long, they thrived because you were not strong, but every night must lose its reign when dawn awakes the land। ਇਹ ਠੀਕ ਹੈ ਕਿ ਉਹ ਇਸ ਲਈ ਰਾਜ ਤਖਤ ਦੇ ਮਾਲਕ ਬਣੇ ਕਿਉਂਕਿ ਜਿਵੇਂ ਉਹ ਪਿਆਰਾ ਸਿੰਘ ਨਿਰਛਲ ਦਾ ਮੈਂ ਕਪਲੇਟ ਕਹਿੰਦਾ ਹੁੰਦਾ ਕਿ ਬਾਜ਼ੀ ਲੈ ਗਏ ਭਾਨੇ ਸ਼ਾਹ ਹੋਰੀ, ਅਸੀਂ ਤੁਹਾਨੂੰ ਭਰਾਉਣ ਦੇ ਯਾਰ ਹੀ, ਅਸੀਂ ਤਾਂ ਸੁੱਤੇ ਰਹੇ। ਉਸ ਵਕਤ ਨੂੰ ਜਿਹੜਾ ਉਹ ਨਹੀਂ ਪਛਾਣਿਆ, ਔਰ ਇਹੀ ਸੀ ਸੋ ਰਾਈਜ਼ ਮਾਈ ਪੀਪਲ, ਦੇ ਰੂਲਡ ਬਿਕੋਜ਼ ਯੂ ਸਲੈਪ ਟੂ ਲੌਂਗ, ਦੇ ਥਰਾਈਵਡ ਬਿਕੋਜ਼ ਯੂ ਵਰ ਨਾਟ ਸਟਰੋਂਗ, ਬਟ ਐਵਰੀ ਨਾਈਟ ਮਸਟ ਲੂਜ਼ ਇਟਸ ਰੇਨ ਵੈਨ ਡਾਨ ਅਵੇਕਸ ਦਾ ਲੈਂਡ ਅਗੇਨ। ਹਰ ਰਾਤ ਜਿਹੜੀ ਅਲਟੀਮੇਟਲੀ ਉਹਦਾ ਰਾਜ ਮੁੱਕਦਾ ਔਰ ਸੱਚ ਦਾ ਸੂਰਜ ਚੜ੍ਹਦਾ, ਔਰ ਤੁਹਾਡਾ ਵੀ। ਸੋ ਰਾਈਜ਼ ਮਾਈ ਪੀਪਲ, rise today, do not let tyrants lead your way, be wise to those who twist the truth, who steal the dreams of restless youth। ਸੋ ਮੇਰੇ ਲੋਕੋ ਖਲੋਵੋ, ਹੁਣ ਜਿਹੜਾ ਉਹ ਜ਼ੁਲਮ ਕਰਨ ਵਾਲਿਆਂ ਨੂੰ ਜਿਹੜਾ ਉਹ ਬਾਜ਼ੀ ਨਾ ਲਿਜਾਣ ਦਿਓ, ਸਿਆਣੇ ਬਣੋ, ਸੱਚ ਦੇ ਨਾਲ ਖਲੋਵੋ। ਜਿਹਨੇ ਤੁਹਾਡੇ ਸੁਪਨੇ ਖੋਏ ਨੇ ਰੈਸਟਲੈਸ ਯੂਥ ਤੇ, ਉਹਨਾਂ ਨੂੰ ਚੰਗੀ ਤਰ੍ਹਾਂ ਪਛਾਣੋ। ਲਿਫਟ ਹਾਈ the voice both pure and brave, the voice no tyrant dares to enslave, let courage ring from field to town,
till chains of fear are shattered down। ਖੜੇ ਹੋਵੋ, ਤੁਹਾਡੀ ਆਵਾਜ਼ ਪਿਓਰ ਐਂਡ ਬਰੇਵ, ਜਿਹਦੇ ਤੋਂ ਜਿਹੜਾ ਜ਼ਾਲਮ ਵੀ ਕੰਬਦੇ ਨੇ ਉਹ ਡੇਅਰ ਹੀ ਨਾ ਕਰ ਸਕਣ ਵੀ ਉਹ ਤੁਹਾਨੂੰ ਗੁਲਾਮ ਬਣਾਉਣ। ਲੈਟ ਕਰੇਜ ਰਿੰਗ ਫਰੋਮ ਫੀਲਡ ਟੂ ਟਾਊਨ। ਖੇਤਾਂ ਚੋਂ ਸ਼ਹਿਰਾਂ ਤੱਕ, ਪਿੰਡਾਂ ਦੇ ਗਲੀਆਂ ਕੂਚਿਆਂ ਚੋਂ ਵੀ ਇਹ ਆਵਾਜ਼ ਹੋਏ ਉਦੋਂ ਤੱਕ, ਟਿਲ ਚੇਨਸ ਆਫ ਫੀਅਰ ਆਰ ਸ਼ੈਟਰ ਡਾਊਨ, ਜਦੋਂ ਤੱਕ ਇਹ ਡਰ ਦੇ ਜਿਹੜੇ ਸੰਗਲ ਨੇ ਇਹ ਟੁੱਟ ਕੇ ਡਿੱਗ ਨਹੀਂ ਪੈਂਦੇ। ਬਿਲਕੁਲ। ਹੀਅਰ ਸਤਲੁਜ ਕਾਲਿੰਗ ਥਰੂ ਦਾ ਪਲੇਨ, your soil is crying out in pain, the winds of Punjab softly plead, awake, arise in thought and deed। ਸੁਣੋ ਸਤਲੁਜ ਦੇ ਪਾਣੀਆਂ ਵੱਲ, ਉਹਨਾਂ ਉਸ ਧਰਤੀ ਦੀ ਆਵਾਜ਼ ਨੂੰ ਸੁਣੋ, ਉਹਦੀ ਪੇਨ ਨੂੰ ਸੁਣੋ। ਪੰਜਾਬ ਦੀਆਂ ਫਿਜ਼ਾਵਾਂ ਹਵਾਵਾਂ ਦੇ ਵਿੱਚ ਦੇਖੋ, ਤੁਹਾਨੂੰ ਕਹਿ ਰਹੀਆਂ ਨੇ ਅਵੇਕ, ਜਾਗੋ, ਅਰਾਈਜ਼ ਇਨ ਥਾਟ ਐਂਡ ਡੀਡ। ਆਪਣੇ ਕਰਮਾਂ, ਆਪਣੇ ਐਕਸ਼ਨਸ ਔਰ ਆਪਣੇ ਖਿਆਲਾਂ ਦੇ ਵਿੱਚ ਆਜ਼ਾਦੀ ਭਰੋ। ਯੂ ਕੈਨੋਟ ਸਲੀਪ ਵਾਈਲ ਸ਼ੈਡੋਜ਼ ਗਰੋ, ਵਾਈਲ ਸਾਇਲੈਂਟ ਟੀਅਰਸ ਐਂਡ ਰਿਵਰਸ ਫਲੋ, the hour has come, the time is near, let courage rise and conquer fear। ਤੁਸੀਂ ਸੌ ਨਹੀਂ ਸਕਦੇ ਜਦੋਂ ਕਿ ਚਾਰ ਚਫੇਰੇ ਜ਼ੁਲਮ ਦਾ ਹਨੇਰਾ ਹੈ, ਜਦੋਂ ਕਿ ਚੁੱਪ ਅਥਰੂ ਵਗ ਰਹੇ ਨੇ, ਜਦੋਂ ਕਿ ਇਹ ਹੁਣ ਵੇੜਾ ਆ ਗਿਆ ਦਾ ਵਕਤ ਨੇੜੇ ਹੈ। ਲੈਟ ਕਰੇਜ ਰਾਈਜ਼ ਐਂਡ ਕੰਕਰ ਫੀਅਰ। ਹੌਸਲਾ ਕਰੋ ਔਰ ਜਿਹੜਾ ਉਸ ਡਰ ਦੇ ਉੱਤੇ, ਡਰ ਨੂੰ ਫਤਹ ਕਰੋ। ਫॉर ਦਿਸ ਇਜ਼ ਨਾਟ ਫॉर ਕਿੰਗਸ ਅਬਵ, nor strangers for whom you may love, this fight is for your children's right, for dawn to break their darkest night। ਇਹ ਜਿਹੜੀ ਤੁਹਾਡੀ ਸਟਰਗਲ ਹੈ ਇਹ ਕੋਈ ਬਾਦਸ਼ਾਹਾਂ ਲਈ ਨਹੀਂ ਹੈ, ਨਾ ਹੀ ਕੋਈ ਅਜਨਬੀਆਂ ਦੇ ਲਈ ਹੈ ਜਿਨ੍ਹਾਂ ਨੂੰ ਤੁਸੀਂ ਪਿਆਰ ਕਰਦੇ ਹੋ। ਇਹ ਜਿਹੜੀ ਜੰਗ ਹੈ ਆਜ਼ਾਦੀ ਦੀ, this fight is for your children's right, ਤੁਹਾਡੇ ਬੱਚਿਆਂ ਦੇ ਹਕੂਕਾਂ ਦੀ ਗੱਲ ਹੈ। for dawn to break their darkest ਨਾਈਟ, ਕਿ ਉਹਨਾਂ ਦੀਆਂ ਹਨੇਰੀਆਂ ਰਾਤਾਂ ਨੂੰ ਤੋੜ ਕੇ ਜਿਹੜਾ ਉਹ ਸੱਚ ਦਾ ਸੂਰਜ ਚੜ੍ਹਾਉਣ ਦੀ ਇਹ ਤੁਹਾਡੀ ਸਟਰਗਲ ਹੈ। ਅਖੀਰਲਾ ਸੈਂਟੈਂਸ ਹੈ, ਸੋ ਵੇਕ ਬਿਫੋਰ ਦਾ ਮਾਰਨਿੰਗਸ ਫਲੇਮ ਐਂਡ ਰਾਈਜ਼ ਯੂਨਾਈਟਿਡ ਇਨ ਵਨ ਏਮ, ਫॉर freedom waits with open sky, but only those who rise will fly। ਜਾਗੋ, ਸਵੇਰ ਦੇ ਇਸ ਚਾਨਣ ਦੇ ਨਾਲ ਇੱਕ ਆਵਾਜ਼ ਹੋ ਕੇ, ਰਾਈਜ਼ ਯੂਨਾਈਟਿਡ ਇਨ ਵਨ ਏਮ, ਫॉर freedom waits with open sky, ਆਜ਼ਾਦੀ ਇੰਤਜ਼ਾਰ ਕਰ ਰਹੀ ਹੈ ਖੁੱਲੇ ਅਸਮਾਨ ਦੇ ਨਾਲ, ਬਟ ਓਨਲੀ ਦੋਜ਼ ਹੂ ਰਾਈਜ਼ ਵਿਲ ਫਲਾਈ। ਉਹਨਾਂ ਅਸਮਾਨਾਂ ਤੱਕ ਕੋਈ ਜਾਣਗੇ ਜਿਹੜੇ ਜਾਗਣਗੇ ਔਰ ਇਸ ਰਸਤੇ ਨੂੰ ਅਪਣਾਉਣਗੇ। ਜੀ ਰਾਸਾ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਹੁਣ ਆਪਾਂ ਜਿਹੜੇ ਵਿਊਅਰਸ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ। ਸੋਨੀਮਲ ਜੀ ਸਾਡੇ ਪਹਿਲੇ ਵਿਊਅਰ ਨੇ, ਸਾਨੂੰ ਫਤਿਹ ਬੁਲਾਉਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਦੇਸ਼ ਪੰਜਾਬ ਜੀ ਵੀ, ਔਰ ਫਿਰ ਇਸੇ ਤਰ੍ਹਾਂ ਸਾਡੇ ਕੋਲ ਬਲਬਿੰਦਰ ਕੌਰ ਜੀ ਵੀ, ਕੁਲਾਰ ਜੀ ਵੀ, ਔਰ ਫਿਰ ਇਸ ਤਰ੍ਹਾਂ TC ਜੀ ਵੀ, ਔਰ ਇਸੇ ਤਰ੍ਹਾਂ ਸ਼ਿੰਦਾ ਗਿੱਲ ਜੀ ਵੀ, ਔਰ ਫਿਰ ਇਸੇ ਤਰ੍ਹਾਂ ਸਾਡੇ ਕੋਲ ਮੁਹੰਮਦ ਜਾਕੂਬ ਜੀ ਆਏ ਨੇ ਕਾਫੀ ਦਿਨਾਂ ਬਾਅਦ। ਜੁਮਾ ਮੁਬਾਰਕ ਜੀ ਤੁਹਾਨੂੰ, ਜੁਮਾ ਮੁਬਾਰਕ ਵੀ, ਐਂਡ ਜਿਹੜੇ ਈਦ ਮੁਬਾਰਕ ਵੀ। ਕਹਿੰਦੇ ਈਦ ਮੁਬਾਰਕ डॉक्टर साहब और मिस नीलम, पता ही नहीं चला कि जो माह रमज़ान, हाँ जी, रमज़ान उल मुबारक जड़ा गुजर गया है और तज़िया ज़बरदस्त होता है आपका। और फिर कहते हैं कि मेरा अपना ख्याल है कि ईरान ने सोच लिया है कि तख्ता का आप ही है, नहीं जहाँ घा है, और होना भी जे चाहिए, इंडिया तेरा क्या होगा। सो कहते मेरा एक दोस्त है कि वो इदा कहता है अब तेरा क्या होगा कालिया। फिर के दुनिया के इस हालात में कोई भी खालिस्तान और कश्मीर की बात नहीं कर रहा, और फ़लस्तीन तो कश्मीर खालिस्तान की माफिक दुश्मन के कब्ज़े में है, कब होगा आज़ाद। ये देखो याकूब साहब, हालात बदल रहे हैं, लेट वी होप फॉर द बेस्ट। अल्लाह ताला ते ही टेक रखी हुई है। और इसी तरह मजीद सानी जी भी, और फिर तरह नासिर चौधरी जी भी, और मोहम्मद जाकूब जी कहते हैं जब पाकिस्तान का पता नहीं क्या मब्बा कश्मीर है तो मक्का जा कहना चाहते हैं, मम्बा कश्मीर है तो पाकिस्तान ने क्यों नहीं 1947 में कश्मीर हासिल किया। हमको नहीं पता था कि पानी कश्मीर ही से आता है।
हाँ, चनाब झेलम दोनों दरिया ही बेसिकली उत्थों ने और उन्होंने चोक किया हुण इंडस वाटर ट्रीटी ਨੂੰ सस्पेंड करके। जतेंद्र सिंह जी भी और फिर याकूब जी कहते हैं कि जब पानी का मंबा कश्मीर है तो पाकिस्तान ने 1947 में अचानक फिर रिपीट किया और फिर इस तरह साढ़े कोल नासर चौधरी जी कहते पंजाब की धरती एक उपजाऊ धरती है और फिर इस तरह याकूब जी कहते हैं खालिस्तान पाकिस्तान कश्मीर तीनों मिलकर इंडिया की ईंट से ईंट बचा सकते हैं और तीनों खामोश हैं तीनों हाथ पर हाथ रखे हुए हैं। नहीं, इस तरह नहीं है, वो अपना फर्ज अदा भी कर रहे हैं। कुछ चीज़ों की टाइमिंग होंगी है, लोग खड़े होने वाले ने, खड़े हुए ने, कुर्बानियाँ कीतियां ने जी जी। और फिर इस तरह जी कहते हैं जी जी नाशिर मेरी पंजाब की धरती वलगे सोना हाँ कहते उगले सोना मोती जे मेरे देश की धरती कहते हाँ ने जी, हाँ जी। बहुत ही ਪਰ बढ़िया ਜਦੋਂ ਉਹਨੇ ਗਾਣਾ ਗਾਇਆ हाँ ਸੀ जी ਉਹ ਭਾਰਤ ਦੀ ਧਰਤੀ ਦੀ ਗੱਲ ਕੀਤੀ ਸੀ। ਹੈ ਤਾਂ ਅਸਲ 'ਚ बिल्कुल। ਪੰਜਾਬ ਹੀ ਇਹਨਾਂ ਭੁੱਖਿਆਂ ਨੰਗਿਆਂ ਨੂੰ ਖਵਾਉਂਦਾ ਹੈ ਸਾਰੇ ਪਾਸੇ। और सुपर सतिंदर सिंह जी भी फिर इसी तरह सारे कोल कहते ने याकूब जी कहते आज भी बहुत से मुस्लिम और खालसा दुश्मन का कल्चर अपनाए हुए हैं जानी इंडियन हिंदू का कल्चर और ਦੇਖੋ ਜਿਹੜੇ ਡੋਮੀਨੇਟ ਕਰਦੇ ਨੇ ਉਹਨਾਂ ਦਾ ਅਸਰ ਹੁੰਦਾ ਹੈ, ਇੱਥੇ ਰਹਿਣ ਵਾਲੇ ਕ੍ਰਿਸਚੀਅਨ ਕਲਚਰ ਦਾ ਇੰਪੈਕਟ ਲੈਂਦੇ ਨੇ। ਸੋ ਤਾਂ ਹੀ ਮੁਲਕ ਦਾ ਤਾਂ ਹੀ ਬਣਾਉਣਾ ਕਿ ਇਹਨਾਂ ਦੇ ਉਸ ਡੋਮੀਨੈਂਸ ਚੋਂ ਬਾਹਰ ਨਿਕਲ ਸਕੀਏ। कहते बात सीधी सादी है कि खालसा फॉर खालिस्तान रियल सिख फॉर खालिस्तान खालिस्तान वेलकम द होल वर्ल्ड विजिट खालिस्तान जी। कहते उम्मीद है कि खालिस्तान में पाकिस्तान की माफिक अंग्रेज के एजेंट हुकूमत नहीं करेंगे। उम्मीद है कि खालिस्तान की लीडरशिप संत जरनैल सिंह खालसा जैसे ही होगी। हाँ, नहीं सफाई तो करनी पैगी, नहीं तो वही कुछ होएगा जो कॉलोनियल रूल इंडिया पाकिस्तान बांग्लादेश उस किस्म की ब्यूरोक्रेसी उस किस्म के लोग जड़े हावी हो जाते हैं। हाँ जी। फिर कहते कि व्हाट इज़ द फुल नेम ऑफ सिख फ्रीडम फाइटर संत जरनैल सिंह खालसा ज़रूर बताना। पिंडरा नहीं, संत जरनैल सिंह खालसा उन्हों का नाम तो जरनैल सिंह सी। संत क्योंकि वो एक सेंट ने, संत ने, ते जिस टकसाल या जिस इंस्टीट्यूशन वो बिलोंग करते सी, जिन्हों के वो हैड बने, वो पिंडरा वाला पिंड है, विलेज है, जिन्होंने उन्होंने फाउंड किया सी संत सुंदर सिंह पिंडर करा, इसलिए उन्होंने पिंडरा वाले कहा जाता है। सो उन्होंने संत जरनैल सिंह पिंडरा वाले खालसा एक ऑनर का टाइटल है ਜਿਹੜਾ ਨਾਲ ਦਿੱਤਾ ਜਾਂਦਾ ਹੈ। ਹੁਣ ਆਪਾਂ ਟੀਵੀ 84 USA ਵੱਲ ਦੇ ਜਿਹੜੇ ਆਪਣੇ ਵਿਊਅਰਸ ਨੇ ਉਹਨਾਂ ਨੂੰ ਆਪਾਂ ਐਂਟਰਟੇਨ ਕਰਨ ਜਾ ਰਹੇ ਹਾਂ। ਇੰਦਰਜੀਤ ਸਿੰਘ ਸੰਧੂ ਜੀ ਵੀ ਔਰ ਫਿਰ ਇਸੇ ਤਰ੍ਹਾਂ ਸਾਡੇ ਕੋਲ ਗੁਰਚਰਨ ਸਿੰਘ ਜੀ ਵੀ ਔਰ ਟੋਨੀ ਢੀਂਡਸਾ ਜੀ ਵੀ ਔਰ ਗੁਰਦੇਵ ਮਾਨ ਜੀ ਵੀ ਔਰ ਜਗਪਾਲ ਜੀ ਵੀ ਫਿਰ ਇਸ ਤਰ੍ਹਾਂ ਗੁਰਚਰਨ ਸਿੰਘ ਜੀ ਵੀ ਔਰ ਫਿਰ ਸਾਡੇ ਕੋਲ ਹੈਗੇ ਨੇ ਅਮਰਜੀਤ ਸੈਣੀ ਜੀ ਵੀ ਧਰਮ ਸਿੰਘ ਜੀ ਵੀ ਔਰ ਟੋਨੀ ਢੀਂਡਸਾ ਜੀ ਵੀ और फिर राजनप्रीत सिंह जी भी और गुरदीप सिंह जी भी नासर चौधरी जी भी फिर इसी तरह साढ़े कोल गुरविंदर मान जी भी और डीवरैज जी भी और फिर इस तरह जगदीप सिंह जी भी कहते जट जट्टां दे भोलू नरैण दी कहावत भी ब्राह्मणवाद ही है और जसविंदर सिंह जी भी और काला सिंह जी भी और फिर इस तरह नुपा जी कहते सॉरी टू लेट ओके वेलकम जी जसवीर ਭਰਾ ਜੀ ਵੀ ਸਭ ਦਾ ਬਹੁਤ ਬਹੁਤ ਸ਼ੁਕਰੀਆ। ਸੋ ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਲੈਣੇ ਇਜਾਜ਼ਤ। ਵਿਊਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸਲਾਹਿਆ ਦਿਓ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।